ਸ਼ਰਮਾ ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਇੱਕ ਅਜਿਹੇ ਹਸਪਤਾਲ ਦੀ ਜਿੱਥੇ 24 ਘੰਟਿਆਂ ਦੇ ਵਿੱਚ ਕਹਿੰਦੇ 24 ਮੌਤਾਂ ਹੋਈਆਂ। ਕਿੱਥੋਂ ਦਾ ਹਸਪਤਾਲ ਹੈ ਜੀ? ਪ੍ਰਵੀਨ ਜੀ, ਸਰਕਾਰੀ ਹਸਪਤਾਲ ਆ। ਜੀ 24 ਘੰਟਿਆਂ ਦੇ ਵਿੱਚ 24 ਜਾਨਾਂ ਗਈਆਂ। ਜੀ। ਇਹਨਾਂ 24 ਦੇ ਵਿੱਚੋਂ 12 ਜਵਾਕ ਨੇ, 12 ਬੱਚੇ ਨੇ ਉਹ ਅੱਛਾ। ਤੇ 7 ਔਰਤਾਂ ਨੇ, ਹੂੰ 5 ਮਰਦ ਨੇ ਜੀ। ਇਹ ਨੰਦੇੜ ਸਾਹਿਬ ਦਾ, ਮਹਾਰਾਸ਼ਟਰ ਦੇ ਨੰਦੇੜ ਸਾਹਿਬ ਜ਼ਿਲ੍ਹੇ ਦਾ ਸ਼ੰਕਰ ਰਾਵ ਚੌਹਾਨ ਸਰਕਾਰੀ ਹਸਪਤਾਲ। ਉਸ ਸਰਕਾਰੀ ਹਸਪਤਾਲ ਦੇ ਵਿੱਚ ਜੀ 30 ਸਤੰਬਰ ਦੀ ਰਾਤ 12 ਵਜੇ ਤੋਂ ਲੈ ਕੇ 1 ਅਕਤੂਬਰ ਦੀ ਰਾਤ 12 ਵਜੇ ਤੱਕ 24 ਘੰਟਿਆਂ ਦੇ ਦਰਮਿਆਨ 24 ਮੌਤਾਂ ਹੋਈਆਂ। ਇਹਨਾਂ 24 ਮੌਤਾਂ ਦੇ ਵਿੱਚ 12 ਬੱਚਿਆਂ ਦੀ ਜਾਨ ਗਈ, 7 ਔਰਤਾਂ ਦੀ ਜਾਨ ਗਈ, 5 ਮਰਦਾਂ ਦੀ ਜਾਨ ਗਈ। ਤੇ ਸਰਕਾਰੀ ਹਸਪਤਾਲ ਦਾ ਤੰਤਰ ਕਹਿੰਦਾ ਕਿ ਇਹ ਤਾਂ ਰੂਟੀਨ ਵਰਤਾਰਾ ਜੀ, ਇਹਦੇ ਵਿੱਚ ਕੋਈ ਜਗਦੋ ਤੇਰਵੀਂ ਨਹੀਂ ਹੋਈ। ਉਹ ਕਹਿੰਦਾ ਜੀ ਸਾਰੀਆਂ ਮੌਤਾਂ ਆਮ ਵਰਤਾਰੇ ਤਹਿਤ ਹੋਈਆਂ। 5-6 ਤਾਂ ਗਿਣਾ ਵੀ ਦਿੱਤੀਆਂ ਉਹਨਾਂ ਨੇ, ਬਾਕੀ ਤਾਂ ਕਹਿੰਦੇ ਅਸੀਂ ਦੇਖ ਰਹੇ ਹਾਂ ਜੀ ਕੀ ਆ ਗਿਣਾਈਆਂ। ਕਹਿੰਦੇ ਜੀ 4 ਮਰੀਜ਼ ਤਾਂ ਹਾਰਟ ਅਟੈਕ ਨਾਲ ਮਰਿਆ ਜੀ, ਦੱਸੋ ਕੀ ਕਰੀਏ। ਨਹੀਂ ਜੀ, 2 ਮਰੀਜ਼ ਇਨਫੈਕਸ਼ਨ ਫੈਲਣ ਕਰਕੇ ਮਰ ਗਏ ਜੀ ਕਹਿੰਦੇ। 1 ਮਰੀਜ਼ ਕਹਿੰਦੇ ਜੀ ਲੀਵਰ ਫੇਲ ਹੋ ਗਿਆ। 1 ਮਰੀਜ਼ ਜ਼ਹਿਰ ਖਾ ਕੇ ਆਇਆ ਸੀਗਾ ਜੀ, ਉਹਦੀ ਮੌਤ ਉਹਦੇ ਕਰਕੇ ਹੋ ਗਈ ਜੀ, ਹੈ ਨਾ। 1 ਡਿਲੀਵਰੀ ਸਮੇਂ ਵੱਧ ਖੂਨ ਵਹਿ ਗਿਆ ਤੇ ਤਾਂ। ਹੁਣ ਆਹ 9 ਮੌਤਾਂ ਦਾ ਹਿਸਾਬ ਦਿੱਤਾ ਜੀ, 4 2 6 7 8 9 ਮੌਤਾਂ ਦਾ ਹਿਸਾਬ ਦਿੱਤਾ 24 ਚੋਂ। ਬਾਕੀਆਂ ਦਾ ਕਹਿੰਦੇ ਅਸੀਂ ਪੜਤਾਲ ਕਰ ਰਹੇ ਹਾਂ ਜੀ। ਉੱਥੇ ਹਗਾਮਾ ਹੋ ਗਿਆ। ਹਗਾਮਾ ਹੋਣ ਦਾ ਪਹਿਲੂ ਇਹ ਕਿ 70 ਮਰੀਜ਼ ਹੋਰ ਅਜੇ ਇਸ ਸਥਿਤੀ ਸੀ ਜਦੋਂ ਦੇਰ ਰਾਤ ਦੀ ਇਹ ਖਬਰ ਹੈ ਮੇਰੇ ਕੋਲ। 70 ਮਰੀਜ਼, ਉਹਨਾਂ ਚੋਂ ਕਿੰਨੇ ਰੱਬ ਕਰੇ ਸਾਰੇ ਤੰਦਰੁਸਤ ਹੋ ਕੇ ਘਰੇ ਜਾਣ। ਪਰ ਇਹ ਇੱਕ ਪਹਿਲੂ ਖੜਾ ਕਿ ਉਸ ਹਸਪਤਾਲ ਦੀ ਹਾਲਤ ਇਹ ਆ ਪ੍ਰਵੀਨ ਜੀ ਕਿ ਉਹ ਹਸਪਤਾਲ ਹੈਗਾ ਤਾਂ 500 ਬੈੱਡਾਂ ਵਾਲਾ ਜੀ, ਮਰੀਜ਼ ਉੱਥੇ ਔਸਤਨ ਇਸ ਮੌਕੇ 1200 ਹੈ। 500 ਬੈੱਡਾਂ ਵਾਲੇ ਹਸਪਤਾਲ 'ਚ ਫਿਰ ਡਾਕਟਰ ਅਮਲਾ ਫਲਾ ਵੀ ਉਸੇ ਹਵਾਲੇ ਦਾ ਹੋਊਗਾ ਨਾ। ਹਾਂਜੀ ਹਾਂਜੀ। ਤੇ ਜੇ ਉੱਥੇ 500 ਦੀ ਥਾਂ ਤੇ 1200 ਮਰੀਜ਼ ਆ, ਫਿਰ ਡਾਕਟਰਾਂ ਦੀ ਸਥਿਤੀ ਕੀ ਹੋਣੀ, ਸਮਾਨ ਦੀ ਸਥਿਤੀ ਕੀ ਹੋਣੀ, ਸਿਸਟਮ ਕਿਹੋ ਜਿਹਾ ਹੋਣਾ। ਤੇ ਉਹ ਕਹਿੰਦੇ ਜੀ ਇਲਾਕੇ 'ਚੋਂ ਜਿਹੜੇ ਵੀ ਜ਼ਿਆਦਾ ਗੰਭੀਰ ਮਰੀਜ਼ ਹੁੰਦੇ ਆ ਫਿਰ ਸਾਡੇ ਰੈਫਰ ਕਰ ਦਿੰਦੇ ਆ। ਇਸ ਲਈ ਹੈ। ਪਰ ਜੇਕਰ ਤੁਸੀਂ ਨਹੀਂ ਸਥਿਤੀ ਸੰਭਾਲ ਸਕਦੇ, ਫਿਰ ਸਰਕਾਰ ਕੋਲ ਕੀ ਤੁਸੀਂ ਕੋਈ ਮੰਗ ਕੀਤੀ, ਕਿਉਂਕਿ ਹਵਾਲਾ ਦਿੱਤਾ। ਅੱਜ ਇਹ ਤੱਥ ਸਾਹਮਣੇ ਆ ਗਏ, 24 ਘੰਟੇ 24 ਮੌਤਾਂ। ਇਹਨਾਂ ਤੋਂ ਪਹਿਲਾਂ ਵੀ ਇਹੀ ਖੇਡ ਚੱਲਦਾ ਹੋਣਾ। ਇੱਕ ਫੇਰ ਜਦੋਂ ਦਬਾਅ ਵਧਿਆ, ਉੱਥੇ ਹੰਗਾਮਾ ਸ਼ੁਰੂ ਹੋਇਆ ਪਰਿਵਾਰਾਂ ਵੱਲੋਂ। ਫਿਰ ਸਰਕਾਰੀ ਹਸਪਤਾਲ ਨੂੰ ਲੀਡ ਕਰਦਾ ਜਿਹੜਾ ਮੁਖੀ ਹੈ ਡਾਕਟਰ ਸ਼ਿਆਮ ਰਾਓ, ਉਹ ਕਹਿੰਦਾ ਜੀ ਕਿ ਅਸਲ 'ਚ ਇੱਕ ਪਹਿਲੂ ਇਹ ਵੀ ਹੈ ਜੀ ਕਿ ਜਿਹੜੀ ਕੰਪਨੀ ਨਾਲ ਦਵਾਈਆਂ ਦਾ ਕੰਟਰੈਕਟ ਸੀ, ਉਹ ਕੰਪਨੀ ਨੇ ਦਵਾਈਆਂ ਦੀ ਸਪਲਾਈ ਬੰਦ ਕਰਤੀ ਜੀ। ਤੇ ਜਿਹੜੀਆਂ ਅਹਿਮ ਲੋੜਵੰਦ ਦਵਾਈਆਂ ਸੀ ਸਾਨੂੰ ਕੋਲ, ਉਹ ਹੈ ਹੀ ਨਹੀਂ ਗੀਆਂ। ਤੇ ਤਬਾਦਲੇ ਹੋ ਗਏ ਜੀ, ਸਟਾਫ ਦੀ ਕਮੀ ਆ ਜੀ। ਸੋ ਆਹ ਵੀ ਇੱਕ ਪਹਿਲੂ ਆ, ਦਬਿਆ ਪਹਿਲੂ। ਸੋ ਇਸ ਲਈ ਆਪਣੇ ਆਪ 'ਚ ਇੱਕ ਮਤਲਬ ਅਹਿਮ ਫਿਕਰਮੰਦੀ ਹੈ ਕਿ ਸਰਕਾਰੀ ਸਿਸਟਮ ਕਦੋਂ ਦਰੁਸਤ ਹੋਊਗਾ ਸਾਡਾ। 24 ਘੰਟਿਆਂ 'ਚ ਸਰਕਾਰੀ ਹਸਪਤਾਲ ਦੇ ਵਿੱਚ 24 ਮੌਤਾਂ ਹੋ ਜਾਣ, ਜਿਸ 'ਚੋਂ 12 ਜਵਾਕ, 7 ਔਰਤਾਂ ਤੇ 5 ਮਰਦ ਨੇ ਜੀ।